ਬੇਦੀ ਵੀ ਰਹਿੰਦੇ ਆ ਠੀਕ। ਤੇ ਮੁਸਲਮਾਨ ਵੀ ਰਹਿੰਦੇ ਇਹ ਬੇਦੀਆਂ ਦਾ ਪਿੰਡ ਸੀ ਆ। ਇਹ ਮਤਲਬ। ਬੇਦੀਆਂ ਦਾ ਪਿੰਡ ਹੈ। ਇਹ ਠੀਕ। ਪਹਿਲੇ ਪਿੰਡ ਕੱਲਾ ਇੱਕੋ ਆ ਕਰਤਾਰਪੁਰ। ਠੀਕ ਕਰਤਾਰਪੁਰ ਦੇ ਵਿੱਚੋਂ ਮੁੜੋ ਉਹ ਬੇਦੀ ਦਾ ਪੁੱਤਰਾ, ਉਹਦਾ ਨਾਂ ਇਕਾਲੀ, ਠੀਕ। ਇੱਕੋ ਪੁੱਤਰਾ ਹੁੰਦਾ। ਉਹ ਠੀਕ। ਇਕਾਲੀ ਦੇ ਨਾਂ ਤੇ ਇਕਾਲਗੜ੍ਹ ਵੱਜਿਆ। ਅੱਛਾ ਅੱਛਾ, ਬੇਦੀਆਂ ਦੇ ਮਤਲਬ ਅੱਗੋਂ ਖਾਨ ਪੁੱਤਰ ਦੇ ਨਾਮ ਤੇ ਪਿੰਡ ਵੱਜਿਆ ਫਿਰ। ਪੁੱਤਰ ਦੇ ਨਾਂ, ਬੇਦੀ ਦੇ ਪੁੱਤਰ ਦੇ ਨਾਂ ਤੇ ਵੱਜਿਆ। ਉਹਦਾ ਪੁੱਤਰ ਕੱਲਾ, ਅੱਛਾ ਉਹਦੇ ਨਾਂ ਤੇ ਪਿੰਡ ਵੱਜਿਆ। ਡੇਰਾ। ਬੇਦੀਆਂ ਦਾ ਪੱਕਾ। ਅੱਛਾ ਬਾਕੀ ਜਿਹੜੇ ਰਈਅਤ ਹੈ ਉਹ ਸਾਰਿਆਂ ਦੇ ਕੱਚੇ ਹੈ। ਬੇਦੀਆਂ ਦਾ ਪੱਕਾ, ਉਹ ਪੱਕਾ ਮਕਾਨ ਉਵੇਂ ਛੱਡ ਤੇ ਗਏ, ਉਹਦੇ ਵਿੱਚ ਕੂਰੀਆਂ ਨੇ ਆ ਕੇ ਰਿਹਾਇਸ਼ ਕੀਤੀ। ਇੱਕ ਉਹਨਾਂ ਦੀ ਨਿਸ਼ਾਨੀ ਖੜੀ, ਉਹ ਰੋ ਬਸ਼ੀਰ ਦਾ ਘਰ ਜਿੱਥੇ, ਉਹ ਪਹਿਲੇ ਵਕਤ ਦੀ ਨਿਸ਼ਾਨੀ ਉਹ ਉਹਨਾਂ ਦੀ ਖੜੀ। ਇਹ ਹੈ ਜੀ ਇਸ ਪਿੰਡ ਦੀ ਮਸਜਿਦ। ਇਸ ਪਿੰਡ ਵਿੱਚ ਇੱਕ ਹੀ ਮਸਜਿਦ ਹੋਇਆ ਕਰਦੀ ਸੀ ਤੇ ਇਹੀ ਮਸਜਿਦ ਦੇ ਨਾਲ ਇਹ ਗਲੀ ਜਾ ਰਹੀ ਹੈ ਤੇ ਜਿੱਥੇ ਤੁਹਾਨੂੰ ਸਾਹਮਣੇ ਟੈਂਕੀ ਨਜ਼ਰ ਆ ਰਹੀ ਹੈ ਉੱਥੇ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਜਦੋਂ ਬੇਦੀ ਤੇ ਮੁਸਲਮਾਨ ਸਾਰੇ ਇੱਥੇ ਰਲ ਕੇ ਵਸਦੇ ਸੀ, ਉਦੋਂ ਇੱਥੇ ਕੱਚੀ ਮਸਜਿਦ ਹੋਇਆ ਕਰਦੀ ਸੀ। ਲੇਕਿਨ ਵੰਡ ਤੋਂ ਬਾਅਦ ਜਦੋਂ ਇੱਥੇ ਮਹਾਜਰ ਆਏ, ਉਹਨਾਂ ਨੇ ਆ ਕੇ ਫਿਰ ਸਾਰਿਆਂ ਨੇ ਰਲ ਕੇ ਇਸ ਮਸਜਿਦ ਨੂੰ ਸ਼ਹੀਦ ਕਰਕੇ 2 ਤੋਂ 3 ਦਫਾ ਦੁਬਾਰਾ ਇਹ ਹੁਣ ਬਣ ਚੁੱਕੀ ਹੈ ਤੇ ਇਸ ਪਿੰਡ ਦੇ ਵਿੱਚ ਅੱਜ ਵੀ ਮਸਜਿਦ ਇੱਕ ਹੀ ਹੈ। ਇਹ ਹੈ ਜੀ ਪਿੰਡ ਦੀ ਉਹ ਜਗ੍ਹਾ ਜਿੱਥੇ ਕਿ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਕੁਝ ਹੀ ਅਰਸੇ ਪਹਿਲੇ ਤੱਕ ਇਹ ਇਮਾਰਤ ਇੱਥੇ ਮੌਜੂਦ ਸੀ, ਪਰ ਸਮੇਂ ਦੇ ਚੱਲਦੇ ਹੋਏ ਉਹ ਢੱਠ ਰਹੀ ਸੀ। ਫਿਰ ਇੱਥੋਂ ਦੇ ਰਹਿਣ ਵਾਲਿਆਂ ਨੇ ਉਹਨੂੰ ਢਾਹ ਕੇ ਤੇ ਦੁਬਾਰਾ ਬਣਾ ਲਿਆ। ਇਹ ਹੈ ਉਹ ਦਰਬਾਰ ਵਾਲੀ ਜਗ੍ਹਾ ਪਿੰਡ ਤੋਂ ਥੋੜ੍ਹਾ ਜਿਹਾ ਬਾਹਰ ਜਿੱਥੇ ਮੇਲਾ ਲੱਗਦਾ ਹੈ ਬਾਬਾ ਨੂਰ ਰੰਗ ਸ਼ਾਹ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਵੀ ਇਹ ਮੇਲਾ ਲੱਗਦਾ ਸੀ ਤੇ ਅੱਜ ਵੀ ਇਹ ਪਿੰਡ ਦੇ ਮਹਾਜਰ ਤੇ ਲੋਕਲ ਸਾਰੇ ਹੀ ਰਲ ਕੇ ਮਨਾਉਂਦੇ ਨੇ। ਸਲਾਮੁਅਲੈकुम, ਸਤਿ ਸ੍ਰੀ ਅਕਾਲ, ਨਮਸਤੇ ਜੀ। ਸਾਡੇ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਚੜ੍ਹਦੇ ਤੋਂ ਲਹਿੰਦੇ ਤੇ ਲਹਿੰਦੇ ਤੋਂ ਚੜ੍ਹਦੇ ਪੰਜਾਬ ਪ੍ਰਵਾਸ ਕਰਕੇ ਗਏ ਪੰਜਾਬੀਆਂ ਨੂੰ ਉਹਨਾਂ ਦੇ ਪਿੰਡ ਅਤੇ ਘਰ ਦਿਖਾਉਂਦੇ ਹਾਂ। ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਹ ਤਹਿਸੀਲ ਪਾਕਪਤਨ ਦੇ ਪਿੰਡ ਅਕਾਲਗੜ੍ਹ। 47 ਦੀ ਹੋਈ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖ ਸਰਦਾਰਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਹੈ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ, ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ, ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ। ਪਿੰਡ ਅਕਾਲਗੜ੍ਹ, ਪਿੰਡ ਕਰਤਾਰਪੁਰ, ਪਿੰਡ 25 SP, ਗੋਬਿੰਦਪੁਰ, ਚੱਕਬੇਦੀ, ਇਹ ਸਾਰੇ ਪਿੰਡ ਹੀ ਨਾਲ ਨੇ ਤੇ ਇਹ ਬਹੁਤ ਵੱਡੀ ਬੇਦੀ ਫੈਮਿਲੀ ਦੇ ਪਿੰਡ ਸਨ ਤੇ ਅੱਜ ਵੀ ਕਈ ਪਿੰਡ ਉਹਨਾਂ ਦੇ ਨਾਮ ਨਾਲ ਹੀ ਜਾਣੇ ਜਾਂਦੇ ਨੇ। ਵੈਸੇ ਤਾਂ ਇਹ ਸਾਰੇ ਪਿੰਡ ਹੀ ਸਿੱਖ ਸਰਦਾਰਾਂ ਤੇ ਮੁਸਲਮਾਨਾਂ ਦੇ ਸਾਂਝੇ ਪਿੰਡ ਹੀ ਸਨ। ਇੱਕ ਹੀ ਫੈਮਿਲੀ ਸੀ, ਬੇਦੀ ਫੈਮਿਲੀ, ਜਿਹਦੇ ਵਿੱਚ ਸਾਨੂੰ ਵੱਡਾ ਨਾਮ ਕਮਲ ਮਹਿੰਦਰ ਸਿੰਘ ਬੇਦੀ ਦਾ ਸੁਣਨ ਨੂੰ ਮਿਲਦਾ ਹੈ। ਅੱਗੇ ਉਹਨਾਂ ਦੇ ਸਾਰੇ ਇਹ ਰਿਸ਼ਤੇਦਾਰ ਹੀ ਸਨ। ਲੇਕਿਨ ਪਿੰਡ ਅਕਾਲਗੜ੍ਹ ਤੇ ਕਰਤਾਰਪੁਰ, ਪਿੰਡ ਜਿਹੜਾ ਇੱਥੋਂ ਚੜ੍ਹਦੇ ਪਾਸੇ ਜਿਹੜਾ ਹੈਗਾ ਉਹ ਹੈ ਅਕਾਲਗੜ੍ਹ ਤੇ ਲਹਿੰਦੇ ਪਾਸੇ ਹੈਗਾ ਕਰਤਾਰਪੁਰ। ਇਹ ਇੱਕ ਹੀ ਬੰਦੇ ਦੇ 2 ਵਸਾਏ ਹੋਏ ਪਿੰਡ ਸੀ, ਇੱਕ ਪੁੱਤਰ ਦੇ ਨਾਮ ਤੇ ਸੀ, ਇੱਕ ਪਿਓ ਦੇ ਨਾਮ ਤੇ ਸੀ। ਤੇ ਚੱਲਨੇ ਆ ਇਸ ਪਿੰਡ ਤੇ ਕਰਨੇ ਆ ਤੇ ਬਜ਼ੁਰਗਾਂ ਨਾਲ ਗੱਲਬਾਤ ਤੇ ਜਾਣਕਾਰੀ ਲੈਣੇ ਆ ਇਸ ਪਿੰਡ ਬਾਰੇ। अस्सलाम वालेकुम जी। ਵਾਲੇਕਮ ਸਲਾਮ। ਕੀ ਹਾਲ ਚਾਲ ਹੈ ਬਈ? ਠੀਕ ਠਾਕ, ਨਾਮ ਕੀ ਤੁਹਾਡਾ ਜੀ? ਅੱਲਾ ਦਿੱਤਾ। ਸਹੀ ਤੇ ਵਾਲਦ ਸਾਹਿਬ ਦਾ? ਜ਼ਹੂਰਾ ਮੈਂ ਠੀਕ। ਤੇ ਆਪਾਂ ਇਸ ਟਾਈਮ ਕਿਹੜੇ ਪਿੰਡ 'ਚ ਬੈਠੇ ਆ ਜੀ? ਇਸਲਾਮਗੜ੍ਹ, ਤੇ ਇਹਦਾ ਪੁਰਾਣਾ ਨਾਂ ਕੀ ਹੈ? ਅਕਾਲਗੜ੍ਹ। ਅਕਾਲਗੜ੍ਹ, ਠੀਕ। ਤੇ ਇਹਨੂੰ ਕਿਹੜੀ ਜ਼ਿਲ੍ਹਾ ਤਹਿਸੀਲ ਲੱਗਦੀ ਹੈ ਆਪਣੇ ਪਿੰਡ ਨੂੰ ਜੀ? ਜ਼ਿਲ੍ਹਾ ਪਾਕਪਤਨ ਤੇ ਤਹਿਸੀਲ? ਪਹਿਲੇ ਜ਼ਿਲ੍ਹਾ ਸਾਹੀਵਾਲਾ, ਹੁਣ ਠੀਕ। ਜ਼ਿਲ੍ਹਾ ਪਾਕਪਤਨ। ਤੇ ਇੱਥੋਂ ਇੱਥੋਂ ਦੇ ਰਹਿਣ ਵਾਲੇ ਕਿ ਤੁਹਾਡੇ ਵੱਡੇ ਵੀ ਉਧਰੋਂ ਚੜ੍ਹਦੇ ਪੰਜਾਬ ਤੋਂ ਆਏ ਨਹੀਂ, ਸੀ? ਅਸੀਂ ਇੱਥੋਂ ਦੇ ਰਹੇ ਸੀ। ਇੱਥੋਂ ਦੇ ਰਹੇ ਸੀ। ਸਾਡੇ ਵੱਡੇ ਵੀ ਇੱਥੋਂ ਦੇ ਰਹੇ ਸੀ। ਸਹੀ। ਤੇ ਇਹ ਪਿੰਡ ਆਪਣਾ ਕੱਚਾ ਹੈ ਪੱਕਾ ਕਿਵੇਂ ਦਾ ਪਿੰਡ ਸੀ ਪਹਿਲੇ? ਪਹਿਲੇ ਤਾਂ ਕੱਚਾ ਪਿੰਡ ਐਵੇਂ ਡਿੰਗਰਾਂ ਦੀਆਂ ਬਾੜਾਂ ਬੂੜਾਂ ਹੋਈਆਂ। ਸਹੀ। ਤੇ ਬਾਅਦ ਤੇ ਮੁੜ ਜਿਹੜਾ ਬਾਅਦ ਤੇ ਜਦੋਂ ਇਹ ਰੋ ਸਾਹਿਬ ਆਏ ਉਦੋਂ ਮੁੜ ਇਹਨਾਂ ਨੂੰ ਇਹ ਜਗ੍ਹਾ ਮਿਲੀ ਤੇ ਉਦੋਂ ਲੋਕਾਂ ਨੇ ਮਕਾਨ ਬਣਾ ਲਏ। ਠੀਕ। ਕਦੀ ਮਤਲਬ ਤੁਸੀਂ ਆਪਦੇ ਵੱਡਿਆਂ ਤੋਂ ਸੁਣਿਆ ਹੋਵੇ ਜੀ ਆਪਣੇ ਪਿੰਡ ਦੇ ਵਿੱਚ 47 ਤੋਂ ਪਹਿਲੇ ਮੁਸਲਮਾਨ ਹੀ ਰਹਿੰਦੇ ਸੀ ਕਿ ਰਲਵੇਂ ਲੋਕ ਰਹਿੰਦੇ ਸੀ? ਹੋ ਯਾਰ,
ਪਹਿਲੇ ਰਲਵੇਂ ਰਹਿੰਦੇ ਆ, ਬੇਦੀ ਵੀ ਰਹਿੰਦੇ ਆ ਠੀਕ। ਤੇ ਮੁਸਲਮਾਨ ਵੀ ਰਹਿੰਦੇ ਇਹ ਬੇਦੀਆਂ ਦਾ ਪਿੰਡ ਸੀ ਇਹ ਮਤਲਬ। ਬੇਦੀਆਂ ਦਾ ਪਿੰਡ। ਇਹ ਪਹਿਲੇ ਪਿੰਡ ਕੱਲਾ ਇੱਕੋ ਆ ਕਰਤਾਰਪੁਰ। ਕਰਤਾਰਪੁਰ ਦੇ ਵਿੱਚੋਂ ਮੁੜੋ ਉਹ ਬੇਦੀ ਦਾ ਪੁੱਤਰਾ, ਉਹਦਾ ਨਾਂ ਇਕਾਲੀ, ਠੀਕ। ਇੱਕੋ ਪੁੱਤਰਾ ਹੁੰਦਾ, ਉਹ ਠੀਕ। ਇਕਾਲੀ ਦੇ ਨਾਂ ਤੇ ਇਕਾਲਗੜ੍ਹ ਵੱਜਿਆ। ਅੱਛਾ ਅੱਛਾ, ਉਹ ਬੇਦੀਆਂ ਦੇ ਮਤਲਬ ਅੱਗੋਂ ਖਾਨ ਪੁੱਤਰ ਦੇ ਨਾਮ ਤੇ ਪਿੰਡ ਇਹ ਵੱਜਿਆ ਫਿਰ। ਪੁੱਤਰ ਦੇ ਨਾਂ, ਉਹ ਬੇਦੀ ਦੇ ਪੁੱਤਰ ਦੇ ਨਾਂ ਤੇ ਵੱਜਿਆ, ਉਹਦਾ ਪੁੱਤਰ ਕੱਲਾ, ਅੱਛਾ ਉਹਦੇ ਨਾਂ ਤੇ ਪਿੰਡ ਵੱਜਿਆ ਇਕਾਲੀ, ਇਕਾਲਗੜ੍ਹ। ਠੀਕ ਠੀਕ। ਤੇ ਜਿਵੇਂ ਤੁਸੀਂ ਦੱਸਿਆ ਮਤਲਬ ਕਿ ਕੱਚਾ ਹੀ ਪਿੰਡ ਹੁੰਦਾ ਸੀ, ਕੋਈ ਪੱਕਾ ਘਰ ਵੀ ਹੁੰਦਾ ਸੀ, ਕੋਈ ਪੱਕਾ ਪਹਿਲੇ ਘਰ ਜਾਂ ਪੱਕਾ ਡੇਰਾ? ਬੇਦੀਆਂ ਦਾ ਪੱਕਾ, ਅੱਛਾ ਬਾਕੀ ਜਿਹੜੇ ਰਈਅਤ ਹੈ ਉਹ ਸਾਰਿਆਂ ਦਾ ਕੱਚੇ ਹੈ। ਬੇਦੀਆਂ ਦਾ ਪੱਕਾ, ਉਹ ਪੱਕਾ ਮਕਾਨ ਉਵੇਂ ਛੱਡ ਤੇ ਗਏ, ਉਹਦੇ ਵਿੱਚ ਕੂਰੀਆਂ ਨੇ ਆ ਕੇ ਰਿਹਾਇਸ਼ ਕੀਤੀ। ਸਹੀ। ਉਹ ਹੁਣ ਵੀ ਉਹਦੀ ਕੋਈ ਨਿਸ਼ਾਨੀ ਹੈਗੀ ਕਿ ਖਤਮ ਹੋ ਗਈ? ਉਹ ਖਤਮ ਹੋ ਗਈ। ਇੱਕ ਉਹਨਾਂ ਦੀ ਨਿਸ਼ਾਨੀ ਖੜੀ, ਉਹ ਰੋ ਬਸ਼ੀਰ ਦਾ ਘਰ ਜਿੱਥੇ, ਉਹ ਸਹੀ। ਪਹਿਲੇ ਵਕਤ ਦੀ ਨਿਸ਼ਾਨੀ ਉਹ ਉਹਨਾਂ ਦੀ ਖੜੀ। ਸਹੀ ਸਹੀ ਸਹੀ। ਬਾਕੀ ਖਤਮ ਹੋ ਗਈ। ਤੇ ਆਪਣੇ ਪਿੰਡ 'ਚ ਪਹਿਲਾਂ ਸਕੂਲ ਹੁੰਦਾ ਸੀ ਜਦੋਂ 47 ਤੋਂ ਪਹਿਲੇ, ਕਿ ਬਾਅਦ 'ਚ ਹੀ ਬਣਿਆ? ਨਹੀਂ, ਸਕੂਲ ਪਹਿਲੇ ਆ। ਪਹਿਲੇ ਸੀ। ਹਾਂ, ਸਕੂਲ ਲੜਕਿਆਂ ਦਾ, ਲੜਕੀਆਂ ਦਾ ਕੋਈ ਨਹੀਂ। ਹੁਣ ਲੜਕੀਆਂ ਦਾ ਵੀ ਹੁਣ ਬਣਿਆ। ਕਿੰਨੀਆਂ ਜਮਾਤਾਂ ਸਕੂਲ ਆਪਣੇ ਪਿੰਡ ਦਾ? 5 ਜਮਾਤ। 5 ਜਮਾਤਾਂ। ਹਾਂ। ਸਹੀ। ਆਪਣੇ ਪਿੰਡ 'ਚ ਕੋਈ ਮੇਲਾ ਮੂਲਾ ਵੀ ਲੱਗਦਾ ਹੈ? ਮੇਲੇ 3 ਲੱਗਦੇ। ਕਿੰਦਾ ਕਿੰਦਾ ਨਾਮ ਦੱਸੋ ਉਹਨਾਂ ਦੇ। ਇੱਕ ਬਾਬਾ ਹਾਜੀ ਸ਼ਾਹ, ਇੱਕ ਬਾਬਾ ਉਹ ਅਲੀ ਸ਼ਾਹ, ਇੱਕ ਦੁਆ ਰੰਗ ਸ਼ਾਹ। ਰੰਗ ਸ਼ਾਹ ਵੀ। ਹਾਂ, ਸਹੀ। ਇਹ ਮਤਲਬ ਕਿ ਪੁਰਾਣੇ ਮੇਲੇ ਲੱਗਦੇ ਕਿ 47 ਤੋਂ ਬਾਅਦ? ਨਹੀਂ, ਇਹ ਪੁਰਾਣੇ ਲੱਗਦੇ। ਠੀਕ। ਇਹ ਮੇਲੇ ਬੇਦੀਆਂ ਲਾ ਦੇ ਲੱਗਦੇ। ਅੱਛਾ ਅੱਛਾ ਅੱਛਾ। ਹਾਂ। ਤੇ ਆਪਣੇ ਪਿੰਡ ਦੀਆਂ ਮਸੀਤਾਂ ਕਿੰਨੀਆਂ ਨੇ? ਮਸੀਤ ਇੱਕੋ ਹੀ, ਸ਼ੁਰੂ ਤੋਂ ਲੈ ਤੇ ਇੱਕੋ ਹੀ ਹੈ। ਤੇ ਐਸਾ ਅੱਲਾ ਪਾਕ ਦਾ ਕਰਮ ਤੇ ਫਜ਼ਲ ਹੈ ਵੀ ਅਜੇ ਤਾਈਂ ਉਵੇਂ ਇਤਫਾਕ ਹੈ ਵੀ ਸਾਡੀ ਉਹ ਕੱਲੀ ਮਸਜਿਦ ਇੱਕੋ ਹੀ। ਸਹੀ। ਇਹ ਹੈ ਜੀ ਇਸ ਪਿੰਡ ਦੀ ਮਸੀਤ। ਇਸ ਪਿੰਡ ਵਿੱਚ ਇੱਕ ਹੀ ਮਸਜਿਦ ਹੋਇਆ ਕਰਦੀ ਸੀ ਤੇ ਇਹੀ ਮਸਜਿਦ ਦੇ ਨਾਲ ਇਹ ਗਲੀ ਜਾ ਰਹੀ ਹੈ ਤੇ ਜਿੱਥੇ ਤੁਹਾਨੂੰ ਸਾਹਮਣੇ ਟੈਂਕੀ ਨਜ਼ਰ ਆ ਰਹੀ ਹੈ, ਉੱਥੇ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ। ਤੇ ਆਓ ਪਹਿਲੇ ਤੁਹਾਨੂੰ ਅਸੀਂ ਮਸਜਿਦ ਵਿਜ਼ਿਟ ਕਰਵਾਉਂਦੇ ਹਾਂ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੇ ਵੀ ਲੈ ਕੇ ਜਾਵਾਂਗੇ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਜਦੋਂ ਬੇਦੀ ਤੇ ਮੁਸਲਮਾਨ ਸਾਰੇ ਇੱਥੇ ਰਲ ਕੇ ਵਸਦੇ ਸੀ, ਉਦੋਂ ਇੱਥੇ ਕੱਚੀ ਮਸੀਤ ਹੋਇਆ ਕਰਦੀ ਸੀ। ਲੇਕਿਨ ਵੰਡ ਤੋਂ ਬਾਅਦ ਜਦੋਂ ਇੱਥੇ ਮਹਾਜਰ ਆਏ, ਉਹਨਾਂ ਨੇ ਆ ਕੇ ਫਿਰ ਸਾਰਿਆਂ ਨੇ ਰਲ ਕੇ ਇਸ ਮਸਜਿਦ ਨੂੰ ਸ਼ਹੀਦ ਕਰਕੇ 2 ਤੋਂ 3 ਦਫਾ ਦੁਬਾਰਾ ਇਹ ਹੁਣ ਬਣ ਚੁੱਕੀ ਹੈ ਤੇ ਇਸ ਪਿੰਡ ਦੇ ਵਿੱਚ ਅੱਜ ਵੀ ਮਸਜਿਦ ਇੱਕ ਹੀ ਹੈ। ਇਹ ਹੈ ਜੀ ਪਿੰਡ ਦੀ ਉਹ ਜਗ੍ਹਾ ਜਿੱਥੇ ਕਿ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਕੁਝ ਹੀ ਅਰਸੇ ਪਹਿਲੇ ਤੱਕ ਇਹ ਇਮਾਰਤ ਇੱਥੇ ਮੌਜੂਦ ਸੀ, ਪਰ ਸਮੇਂ ਦੇ ਚੱਲਦੇ ਹੋਏ ਉਹ ਢੱਠ ਰਹੀ ਸੀ। ਫਿਰ ਇੱਥੋਂ ਦੇ ਰਹਿਣ ਵਾਲਿਆਂ ਨੇ ਉਹਨੂੰ ਢਾਹ ਕੇ ਤੇ ਦੁਬਾਰਾ ਬਣਾ ਲਿਆ। ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸੇ ਹੀ ਗੁਰਦੁਆਰਾ ਸਾਹਿਬ ਦੇ ਪਿਛਲੀ ਸਾਈਡ ਤੇ ਉਹ ਆਪਣੇ ਘੋੜੇ ਤੇ ਮਾਲ ਡੰਗਰ ਬੰਨ੍ਹਦੇ ਸੀ ਤੇ ਬੇਦੀਆਂ ਦਾ ਜਿਹੜਾ ਆਪਣਾ ਡੇਰਾ ਮਹਿਲ ਉਹ ਇਹਦੇ ਨੇੜੇ ਹੀ ਹੁੰਦਾ ਸੀ, ਲੇਕਿਨ ਉਹਦੀ ਹੁਣ ਕੋਈ ਨਿਸ਼ਾਨੀ ਪਿੰਡ ਵਿੱਚ ਨਹੀਂ ਰਹੀ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਜਗ੍ਹਾ ਤੇ ਮੁੰਡਿਆਂ ਦਾ ਸਕੂਲ ਹੋਇਆ ਕਰਦਾ ਸੀ, ਜਿੱਥੇ ਬੇਦੀ ਫੈਮਿਲੀ ਤੇ ਮੁਸਲਮਾਨ ਸਾਰੇ ਰਲ ਕੇ ਪੜ੍ਹਦੇ ਸਨ। ਤੇ ਹੁਣ ਇੱਥੇ ਗਰਲਜ਼ ਸਕੂਲ ਬਣ ਗਿਆ, ਗਵਰਨਮੈਂਟ ਪ੍ਰਾਇਮਰੀ ਗਰਲਜ਼ ਸਕੂਲ ਅਕਾਲਗੜ੍ਹ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਪਿੰਡ ਵਿੱਚ ਇੱਕ ਹੀ ਸਕੂਲ ਹੋਇਆ ਕਰਦਾ ਸੀ, ਪਰ ਹੁਣ ਇਸ ਪਿੰਡ ਦੇ ਵਿੱਚ 2 ਸਕੂਲ ਹੋ ਗਏ ਨੇ, ਕੁੜੀਆਂ ਦਾ ਤੇ ਇੱਕ ਮੁੰਡਿਆਂ ਦਾ। ਤੇ ਹੁਣ ਅਸੀਂ ਤੁਹਾਨੂੰ ਲੈ ਕੇ ਜਾਂਦੇ ਹਾਂ ਜੀ ਪਿੰਡ ਦੀ ਬਾਹਰ ਵਾਲੀ ਸਾਈਡ ਤੇ, ਜਿੱਥੇ ਕਿ ਇਸ ਪਿੰਡ ਦਾ ਪੁਰਾਣਾ ਮੇਲਾ ਲੱਗਦਾ ਹੈ, ਜਿਹੜੇ ਬੇਦੀ ਫੈਮਲੀਜ਼ ਵੀ ਮਨਾਉਂਦੀਆਂ ਸੀ। ਇਹ ਹੈ ਉਹ ਦਰਬਾਰ ਵਾਲੀ ਜਗ੍ਹਾ ਪਿੰਡ ਤੋਂ ਥੋੜ੍ਹਾ ਜਿਹਾ ਬਾਹਰ, ਜਿੱਥੇ ਮੇਲਾ ਲੱਗਦਾ ਹੈ ਬਾਬਾ ਨੂਰ ਰੰਗ ਸ਼ਾਹ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਵੀ ਇਹ ਮੇਲਾ ਲੱਗਦਾ ਸੀ ਤੇ ਅੱਜ ਵੀ ਇਹ ਪਿੰਡ ਦੇ ਮਹਾਜਰ ਤੇ ਲੋਕਲ ਸਾਰੇ ਹੀ ਰਲ ਕੇ ਮਨਾਉਂਦੇ ਨੇ। ਤੇ ਇਹ ਹੈ ਜੀ ਇਸ ਪਿੰਡ ਤੋਂ ਮੀਲ 1.5 ਮੀਲ ਬਾਹਰ ਆ ਕੇ ਇੱਕ ਰੈਸਟ ਹਾਊਸ, ਜਿਹੜਾ ਕਿ ਅੱਜ ਵੀ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ। ਇੰਨੀ ਬਿਲਡਿੰਗ ਤਾਂ ਬਿਲਕੁਲ ਆਪਣੀ ਅਸਲ ਹਾਲਤ 'ਚ ਮੌਜੂਦ ਹੈ, ਜਿੰਦੇ 1-2 ਕਮਰੇ ਨੇ, ਲੇਕਿਨ ਜਿਹੜੀ ਇਹਦੇ ਅਰਾਊਂਡ ਹੈ ਉਹ ਵੀ ਬਹੁਤ ਜ਼ਿਆਦਾ ਕਮਰੇ ਤੇ ਬੜੀ ਜ਼ਿਆਦਾ ਜਗ੍ਹਾ ਹੈ, ਉਹ ਵੀ ਤੁਹਾਨੂੰ ਅਸੀਂ ਵਿਖਾਵਾਂਗੇ।
ਤੇ ਆਓ ਪਹਿਲੇ ਤੁਹਾਨੂੰ ਇਹ ਦਿਖਾਉਂਦੇ ਆ। ਇਹ ਦੇਖੋ ਇੱਥੇ 3 ਕਮਰੇ ਨੇ ਬਿਲਕੁਲ ਇੱਕੋ ਜਿਹੇ। ਤੇ ਆਓ ਚੱਲਦੇ ਹਾਂ ਇਹਨਾਂ ਕਮਰਿਆਂ ਦੇ ਅੰਦਰ। ਤੇ ਇਹ ਕਮਰੇ ਅੱਜ ਵੀ ਦੇਖੋ ਆਪਣੀ ਅਸਲ ਹਾਲਤ ਵਿੱਚ ਮੌਜੂਦ ਨੇ। ਤੇ ਛੱਤਾਂ ਦਰਵਾਜ਼ੇ ख़त्म ਹੋ ਚੁੱਕੇ ਨੇ, ਜਾਂ ਕਹੋ ਕਿ ਕੋਈ ਟੁੱਟ ਗਏ ਜਾਂ ਕੋਈ ਲਾਹ ਕੇ ਲੈ ਗਿਆ, ਕੁਝ ਵੀ ਨਹੀਂ ਕਿਹਾ ਜਾ ਸਕਦਾ। ਤੇ ਬਾਕੀ ਬਿਲਡਿੰਗ ਦੀ ਸਾਰਾ ਸਟਰਕਚਰ ਜਿਹੜਾ ਬਿਲਡਿੰਗ ਦਾ ਹੈਗਾ ਉਹ ਅਸਲ ਉਵੇਂ ਹੀ ਖੜਾ ਹੈ। ਇਹ ਦੇਖੋ ਇਹ ਇਹਦਾ ਦੂਸਰਾ ਕਮਰਾ, ਇਸ ਤਰ੍ਹਾਂ ਅਗਲਾ ਤੀਸਰਾ ਕਮਰਾ ਹੈ। ਤੇ ਰੈਸਟ ਹਾਊਸ ਦੀ ਇੱਕ ਸਾਈਡ ਤੇ ਇੱਧਰ ਬਹੁਤ ਜ਼ਿਆਦਾ ਕਮਰੇ ਹੋਇਆ ਕਰਦੇ ਸੀ, ਜਿਹੜੇ ਤੁਸੀਂ ਦੇਖ ਰਹੇ ਹੋ। ਸਟਰਕਚਰ ਤੇ ਉਹਨਾਂ ਦਾ ਖੜਾ, ਲੇਕਿਨ ਕਮਰੇ ਬਿਲਕੁਲ ਟੱਟ ਚੁੱਕੇ ਨੇ। ਅਸੀਂ ਇਹਦੇ ਇਹ ਵੇਖੋ, ਤੁਹਾਨੂੰ ਅੱਗੇ ਜਾ ਕੇ ਵੀ ਅਸੀਂ ਦਿਖਾਉਂਦੇ ਹਾਂ ਇਹਦੇ ਅੰਦਰ, ਕਿਉਂਕਿ ਛੱਤਾਂ ਤੇ ਬਿਲਕੁਲ ਹੀ ਡਿੱਗ ਚੁੱਕੀਆਂ ਨੇ। ਆਓ ਵੇਖਦੇ ਹਾਂ ਇਹਦੇ ਅੰਦਰ, ਚੱਲਦੇ ਹਾਂ। ਇਹ ਦੇਖੋ ਜੀ, ਪਿਛਲੀ ਸਾਈਡ ਤੇ ਵੀ ਕਮਰੇ ਬਣੇ ਹੋਏ ਨੇ, ਫਰੰਟ ਤੇ ਵੀ ਸੀ, ਪਿੱਛੇ ਵੀ ਸੀ। ਤੇ ਕਾਫੀ ਜ਼ਿਆਦਾ ਅਗਰ ਗਿਣਤੀ ਕਰੀਏ ਤੇ ਇਹ 20 ਤੋਂ 30 ਕਮਰੇ ਨੇ, ਜਿਹੜੇ ਸਾਰੀ ਟੋਟਲ ਜਗ੍ਹਾ ਹੈਗੀ ਹੈ। ਇਸ ਤੋਂ ਬਾਅਦ ਤੁਹਾਨੂੰ ਅਸੀਂ ਇਹਦੀ ਅਗਲੀ ਬਿਲਡਿੰਗ ਵੀ ਵਿਖਾਉਂਦੇ ਹਾਂ। ਕੋਈ ਇੱਕ ਅੱਧੀ ਬਿਲਡਿੰਗ ਦਾ ਤਾਂ ਹਿੱਸਾ ਬਿਲਕੁਲ ਹੀ ਖ਼ਤਮ ਹੋ ਚੁੱਕਿਆ ਹੈ, ਸਿਰਫ ਪਿਲਰ ਨੂਮਾ ਕੁਛ ਚੀਜ਼ਾਂ ਖੜੀਆਂ ਨੇ। ਤੇ ਇੱਕ ਇਹ ਦੇਖੋ ਹੁਣ ਬਿਲਕੁਲ ਖ਼ਤਮ ਹੋ ਚੁੱਕੀ ਸਾਰੀ ਜਗ੍ਹਾ, ਸਿਰਫ ਕੁਛ ਇੱਟਾਂ ਹੀ ਖੜੀਆਂ ਨੇ, ਇਹੀ ਕਹਿ ਸਕਨੇ ਅਸੀਂ, ਕਿਉਂਕਿ ਪਿਲਰ ਵੀ ਨਹੀਂ ਨੇ ਹੈ। ਤੇ ਇੱਕ ਇਹ ਪੂਰੀ ਬਿਲਡਿੰਗ ਦਾ ਜਿਹੜਾ ਸਟਰਕਚਰ ਹੈਗਾ ਇਹ ਵੀ ਪੂਰਾ ਖੜਾ, ਲੇਕਿਨ ਅੰਦਰੋਂ ਥੋੜ੍ਹਾ ਖਸਤਾ ਹਾਲਤ 'ਚ ਹੈ। ਦਿਖਾਉਂਦੇ ਹਾਂ ਤੁਹਾਨੂੰ ਇਹ ਵੀ। ਤੇ ਇਸ ਬਿਲਡਿੰਗ ਵਿੱਚ ਵੀ ਸਾਨੂੰ ਸਾਹਮਣੇ ਹੀ ਦੇਖਣ ਤੋਂ ਨਜ਼ਰ ਆਉਂਦਾ ਹੈ ਕਿ 3 ਕਮਰੇ ਬਣੇ ਹੋਏ ਨੇ। ਤੇ ਆਓ ਦੇਖਦੇ ਹਾਂ ਇਹ ਵੀ ਕਮਰਾ, ਕਿ ਇਹ ਵੀ ਅੰਦਰੋਂ ਉਵੇਂ ਹੀ ਨੇ ਜਾਂ ਨਹੀਂ। ਤੇ ਆਓ ਹੁਣ ਦੇਖਦੇ ਹਾਂ ਇਹ ਵੀ ਕਮਰੇ ਅੰਦਰੋਂ। ਇਹ ਦੇਖੋ ਵੀ ਬਿਲਕੁਲ ਉਸ ਤਰ੍ਹਾਂ ਹੀ ਆਪਣੀ ਅਸਲ ਹਾਲਤ ਵਿੱਚ ਮੌਜੂਦ ਨੇ। ਤੇ ਇਹ ਕਿੰਨਾ ਕੁ ਰਕਬਾ ਹੋਣਾ ਆਪਣੇ ਪਿੰਡ ਦਾ ਜੀ? ਰਕਬਾ ਤਾਂ ਹੈ ਕੋਈ 400-500 ਕਿੱਲਾ ਹੋਣਾ। ਮਤਲਬ ਮਾਸ਼ਾਅੱਲਾ ਜੀ, ਬੜੀ ਜਗ੍ਹਾ ਆਪਣੇ ਪਿੰਡ ਦੀ। ਬੜੀ ਜਗ੍ਹਾ। ਠੀਕ 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 ਠੀਕ। ਪਿੰਡ ਦਰਮਿਆਨ ਦੇ ਵਿੱਚ 4 ਚਫੇਰੇ ਪਿੰਡ ਦਾ ਹੀ ਰਕਬਾ ਹੈ। ਸਹੀ। ਤੇ ਆਪਣੇ ਪਿੰਡ ਦੀ ਜਿਹੜੀ ਹੁਣ ਮੌਜੂਦਾ ਨੰਬਰਦਾਰੀ ਕਿਹਦੇ ਕੋਲ ਹੈ? ਨੰਬਰਦਾਰ ਨਾਸਰ ਕੋਲ। ਨਾਸਰ ਕੋਲ। ਇਹ ਵੀ ਰਾਓ ਬਰਾਦਰੀ ਦੀ? ਰਾਓ ਬਰਾਦਰੀ। ਠੀਕ ਠੀਕ ਠੀਕ। ਪਿੰਡ ਦਾ ਨੰਬਰਦਾਰ ਨਾਸਰ ਹੈ। ਸਹੀ। ਆਪਣੇ ਪਿੰਡ ਨੂੰ ਹੋਰ ਕਿਹੜੇ ਪਿੰਡ ਲੱਗਦੇ ਨੇ ਨਾਲ ਨਾਲ ਜੀ? ਅੱਗੇ ਪਰਾਂ ਚੜਕੀਆ, ਛੇਠ ਆ ਗਿਆ, ਅੱਗੇ ਟਿਵਾਣਾ ਆ ਗਿਆ, ਅੱਗੇ ਗੋਮਿੰਦਪੁਰ ਆ ਗਿਆ ਸਾਈਡ ਤੇ, ਅੱਗੇ ਗਾਜ਼ੀ ਮਰਦਾਨ ਆ ਗਿਆ, ਇੱਧੇ ਕਲਤਾਰਪੁਰ ਆ ਗਿਆ, ਹਰਦਿੱਤਪੁਰ ਆ ਗਿਆ, ਅੱਗੇ ਸ਼ਾਹ ਨਿਮਾਜ਼, ਸ਼ਾਮਕੋਟ ਵੀ ਇੱਥੇ ਆਉਂਦਾ। ਇਹ ਪਿੰਡ ਜਿਹੜੇ ਮਤਲਬ ਕਿ ਆਪਦੇ ਨਾਲ ਇਹ ਪਿੰਡ ਨਾਲ ਲੱਗਦੇ। ਖੂਹ ਕਿੰਨੇ ਕੋ ਆਪਣੇ ਪਿੰਡ ਦੇ? ਪਹਿਲੇ ਕਿੰਨੇ ਕੁ ਸੀ, ਹੁਣ ਤਾਂ ਨਹੀਂ ਰਹੇ, ਵੈਸੇ ਕਿੰਨੇ ਕੁ ਖੂਹ ਸੀ? ਇਹ ਨੰਬਰਦਾਰ ਸਲਾਰ ਬਖਸ਼ ਤੇ ਨੰਬਰਦਾਰ ਕੁਸ਼ੈਦ, ਇਹਨਾਂ ਦਾ ਪਹਿਲੇ ਖੂਹ ਇੱਥੇ ਕੱਲਾ ਹੀ ਆ, ਦੋਵਾਂ ਭਰਾਵਾਂ ਦਾ ਇਕੱਠਾ। ਬਾਅਦ ਤੇ ਮੋੜੇ ਵੱਖਰੇ ਹੋ ਗਏ, ਉਹਨਾਂ ਦਾ ਉਹ ਹੋ ਗਿਆ ਨੰਬਰਦਾਰ ਹੈ ਦਾ ਹੋ ਗਿਆ, ਤੇ ਉਹ ਜਿਹੜਾ ਹੈ ਉਹ ਉਹਨਾਂ ਦਾ ਹੋ ਗਿਆ ਅਕਰਮ ਹੋਇਆ। ਹੋਰ ਆਪਣੇ ਪਿੰਡ ਦੇ ਕਿੰਨੇ ਖੂਹ ਨੇ? ਹੋਰ ਨੰਬਰਦਾਰ ਰਜ਼ਾਕ ਹੈ, ਦੁਆ ਮੁਖਤਿਆਰ ਹੋ ਰਹੀ ਹੈ ਤਾਜ ਕੇ, ਤੇ ਅੱਗੇ ਆ ਗਏ ਉਹ ਲਾਟੀਆਂ ਵਾਲਾ ਖੂਹ, ਰੋ ਸ਼ਮਸ਼ਾਦ ਕੇ। ਸਹੀ। ਅੱਗੇ ਆ ਗਿਆ ਕਿੱਕਰ ਵਾਲਾ ਖੂਹ, ਸਹੀ। ਰੋ ਜਮੀਲ ਉਹਨਾਂ ਦਾ ਹੈ। ਅੱਗੇ ਆ ਗਿਆ ਯਾਸੀਨ ਲੀਲੇ ਵਾਲਾ, ਇਹਨਾਂ ਦਾ ਖੂਹ ਹੈ। ਪਰਾਂ ਬੇਰੀਆਂ ਵਾਲਾ ਖੂਹ ਹੈ। ਠੀਕ। ਅੱਗੇ ਆ ਗਿਆ ਉਹ ਨੰਬਰਦਾਰ, ਅੱਗੇ ਆ ਬਰਕਤ ਕੇ। ਕਿੰਨੇ ਕੁ ਖੂਹ ਆਪਣੇ ਪਿੰਡ ਦੇ ਟੋਟਲ ਗਿਣਤੀ ਅਗਰ ਆਪਾਂ ਕਰੀਏ ਤਾਂ? ਗਿਣਤੀ ਕੋ 25 ਖੂਹ ਹੋਣੇ। ਮਤਲਬ ਪਿੰਡ ਕਾਫੀ ਵੱਡਾ ਆਪਣਾ। ਹਾਂ। ਠੀਕ। ਖੂਹ ਜਿਹੜੇ ਹੈ ਨਾ ਬਲਦਾਂ ਨਾਲ ਖੂਹ ਬੰਨ੍ਹਦੇ ਹੁੰਦੇ ਆ, ਹਾਂਜੀ, ਉਹ 20 ਖੂਹ ਪਿਆ ਹੈ। ਬਾਕੀ ਮੋੜਾ ਇੰਜਣ ਲੱਗੇ ਤੇ ਕੋਈ 25 ਕੁ ਹੋ ਗਏ। ਸਹੀ। ਆਬਾਦੀ ਵੱਧਦੀ ਗਈ ਨਾ। ਠੀਕ। ਤੇ ਆਪਣੇ ਪਿੰਡ 'ਚ ਕਿਹੜੀ ਕਿਹੜੀ ਬਰਾਦਰੀ ਬੈਠੀ ਹੈ ਇਸ ਟਾਈਮ? ਰੋ ਸਾਹਿਬ ਬੈਠੇ, ਠੀਕ, ਬਲੋਚ ਬੈਠੇ, ਸ਼ੇਖ ਬੈਠੇ, ਭੱਟੀ ਵੀ ਹਨ, ਕਈ ਘਰ ਭੱਟੀਆਂ ਦੇ ਵੀ ਹਨ, ਖੋਖਰ ਵੀ ਹਨ। ਬਾਕੀ ਕੰਮੀ ਕੁਮਾਰ ਹਨ, ਕੁਗਾਰ ਹਨ, ਮਾਛੀ ਹੈ, ਨਾਈ ਹੈ,
ਆਪਣੇ ਮਤਲਬ ਪਿੰਡ ਦੇ ਵਿੱਚ ਮਹਾਜਰ ਜ਼ਿਆਦਾ ਕਿ ਲੋਕਲ ਜ਼ਿਆਦਾ ਬਰਾਦਰੀ ਬੈਠੀ? ਮਾਝਰ ਜ਼ਿਆਦਾ। ਮਹਾਜਰ ਜ਼ਿਆਦਾ। ਹਾਂ। ਲੋਕਲ ਕਿੰਨੇ ਕੁ ਘਰ ਹੋਣੇ ਨੇ, ਅਗਰ ਆਪਾਂ ਕਰੀਏ 50% ਮਹਾਜਰ ਕਿ 70% ਮਹਾਜਰ ਤੇ 30% ਲੋਕਲ? ਨਹੀਂ 70% ਤਾਂ ਨਹੀਂ ਹੋਣੇ, ਤੇ 40% ਉਹ ਹੋਣੇ, 30% ਇਹ ਮਾਝਰ ਲੋਕਲ ਹੋਣੇ, ਠੀਕ 40% ਹੋਣੇ ਮਾਝਰ। ਜ਼ਿਆਦਾ ਮਹਾਜਰ ਨੇ। ਹਾਂ ਜ਼ਿਆਦਾ ਮਾਝਰ। ਸਹੀ। ਬਾਕੀ ਤੇ ਇਹ ਕਦੀ ਜਿਹੜੇ ਇੱਥੋਂ ਗਏ ਨੇ, ਕਦੀ ਇਹਨਾਂ 'ਚੋਂ ਕੋਈ ਪਿੰਡ ਵੇਖਣ ਵੀ ਆਇਆ ਇੱਥੇ? ਨਹੀਂ ਕੋਈ ਨਹੀਂ ਆਇਆ। ਸਹੀ ਪਿੰਡ ਵੇਖਣ ਇੱਥੇ ਕੋਈ ਨਹੀਂ ਆਇਆ। ਸਹੀ। ਠੀਕ ਠੀਕ। ਤੇ ਹੁਣ ਮਤਲਬ ਕਿ ਰਾਓ ਬਰਾਦਰੀ ਮਾਜਰ ਹੋ ਕੇ ਆਏ ਕਿ ਦੂਸਰੇ ਪੰਜਾਬੀ ਵੀ ਮਾਜਰ ਹੋ ਕੇ ਆਏ ਨੇ? नहीं कुरिया भी माजर होते आए हैं, ठीक। शेख भी माजर होते आए हैं, राव भी माजर होते आए हैं, जनूबे भी माजर होते ਲੋਕਲ ਕਿਹੜੀ ਬਰਾਦਰੀ ਬੈਠੀ ਹੈ? ਲੋਕਲ ਕਿਹੜੀ ਬਰਾਦਰੀ ਹੈ? कुरिये ये भी माजर होते आए हैं। ਨਹੀਂ ਲੋਕਲ ਜਿਹੜੇ ਬੈਠੇ, ਜਿਹੜੇ ਪਹਿਲਾਂ ਦੇ ਬੈਠੇ ਨੇ ਉਹ? बलोच पहले दे बैठे, ਠੀਕ कलिए पहले दे बैठे, ढुड्डी पहले दे बैठे, ਸਹੀ। ये पहले दे बैठे। ਠੀਕ ਠੀਕ ਠੀਕ। ਵੀ ਮਤਲਬ ਕਾਫੀ ਲੋਕ ਪਹਿਲੇ ਵੀ ਕਾਫੀ ਬਰਾਦਰੀਆਂ ਇੱਥੇ ਬੈਠੀਆਂ ਹੋਈਆਂ। ਸਹੀ। ਤੇ ਇਹ ਕਰਤਾਰਪੁਰ ਜਿਹੜਾ ਤੁਸੀਂ ਦੱਸਿਆ ਉਹ ਆਪਣੇ ਤੋਂ ਕਿੰਨਾ ਪੰਥ ਤੇ ਪੈ ਜਾਂਦਾ ਹੈ? वो 3 किलोमीटर है। ਠੀਕ। हाँ इतो नहर तो पार करतारपुर। ਨਹਿਰ ਤੋਂ ਉਰਾਂ ਕਾਲਗੜ। ਇਹ ਕਰਤਾਰਪੁਰ ਤੇ ਅਕਾਲਗੜ੍ਹ ਦਾ ਇਹ ਇੱਕੇ ਮਾਲਕ ਦਾ ਬੇਦੀ ਦਾ ਰਕਬਾ, ਦੋਵੇਂ ਪਿੰਡ ਇੱਕੇ ਮਾਲਕ ਦੇ। ਠੀਕ। ਉਹ ਇੱਕੋ ਬੇਦੀ ਦਾ ਇਹ ਰਕਬਾ। ਆਪਣੇ ਵਾਲੀ ਸਾਈਡ ਤੇ ਵੈਸੇ ਵੀ ਸਾਰੇ ਬੇਦੀਆਂ ਦੇ ਪਿੰਡ ਨੇ, ਚੱਕ ਬੇਦੀ, ਛੋਟੀ ਚੱਕ ਬੇਦੀ, ਹਾਂਜੀ। ਨਾਨਕਪੁਰਾ, ਹਾਂਜੀ। ਕਰਤਾਰਪੁਰਾ ਜਿਹੜਾ ਤੁਸੀਂ ਦੱਸਿਆ ਹੈ। ਹਾਂ। ਹਾਂਜੀ। ਹੋਰ ਦੱਸੋਗੇ ਆਪਣੇ ਪਿੰਡ ਦੀ ਫਸਲ ਬਾਰੇ ਦੱਸੋ? ਸੋਹਣੀ ਫਸਲ ਹੁੰਦੀ, ਸੋਹਣੀ ਜ਼ਮੀਨ? ਫਸਲ ਸਾਡਾ ਰਕਬਾ ਜਿਹੜਾ ਹੈ ਨਾ ਪੂਰੇ ਜ਼ਿਲ੍ਹੇ ਨਾਲੋਂ ਸਾਡਾ ਪਹਿਲੇ ਨੰਬਰ ਤੇ ਰਕਬਾ ਸਾਡਾ। ਸਹੀ। ਬਿਹਤਰੀਨ ਰਕਬਾ ਸਾਡਾ, ਕੋਈ ਕਲਰ ਨਹੀਂ, ਕੋਈ ਸ਼ੋਰ ਨਹੀਂ, ਕੋਈ ਠੀਕ। ਸੋਹਣਾ ਰਕਬਾ, ਵੀ ਸੋਹਣੀ ਵਾਈ ਹੁੰਦੀ ਹੈ। ਚੰਗੀ ਵਾਈ ਹੁੰਦੀ। ਠੀਕ। ਕਿਹੜੀ ਫਸਲ ਬੀਜਦੀ ਆਪਣੇ ਪਿੰਡ ਦੀ ਜ਼ਮੀਨ 'ਚ? ਹੁਣ ਤਾਂ ਜ਼ਿਆਦਾ ਦਾਈ ਬੀਜਦੇ ਆ, ਦਾਈ, ਆਲੂ ਉੱਤੇ ਆਸ, ਉੱਤੇ ਭਾਰੀਆ ਮੱਕੀ ਆਉਂਦੀ। ਸਹੀ। ਇਹ ਜ਼ਿਆਦਾ ਹੋਣੇ ਹੀ। ਤੇ ਜਿਹੜੇ ਤੁਸੀਂ ਮੇਲੇ ਦੱਸੇ ਨੇ ਇਹ ਕਿਹੜੀ ਤਰੀਕ ਨੂੰ ਲੱਗਦੇ ਨੇ, ਕਿ ਇਕੱਠੇ ਅੱਗੇ ਪਿੱਛੇ ਕਿਵੇਂ ਲੱਗਦੇ ਨੇ? ਹਾੜ ਸੌਣ ਕਿਹੜੇ ਮਹੀਨਿਆਂ 'ਚ ਲੱਗਦੇ ਨੇ ਮੇਲੇ? ਇਹ ਇੱਕ ਤਾਂ ਇਹ ਮੇਲਾ ਲੱਗਦਾ ਹੈ ਜਿਹੜਾ ਬਾਬਾ ਹਾਜੀ ਸ਼ਾਹ ਕੂਰੀਆਂ ਕੋਲ ਆਉਂਦਾ ਮਿੰਚਣਾਬਾਦ ਵਿੱਚੋਂ। ਅੱਛਾ। ਇਹ ਮੇਲਾ ਲੱਗਦਾ ਫੱਗਣ ਵਿੱਚ। ਠੀਕ। ਤੇ ਜਿਹੜਾ ਉਹ ਮੇਲਾ ਲੱਗਦਾ ਬਾਬੇ ਰੰਗ ਸ਼ਾਹ ਦਾ, ਉਹ ਲੱਗਦਾ ਹਾੜ ਦੀ 5 ਨੂੰ। ਸਹੀ। ਇਹ ਫੱਗਣ 'ਚ ਲੱਗਦਾ, ਉਹ ਹਾੜ 'ਚ ਲੱਗਦਾ। ਠੀਕ। ਤੀਸਰਾ ਮੇਲਾ ਸਾਡਾ ਇਹ ਕਬਰਸਤਾਨ ਤੇ ਅਸੀਂ ਕਰਵਾਉਂਦੇ ਹੁੰਦੇ ਆ, ਉਹ ਹੁਣ ਕੋਈ ਨਹੀਂ ਹੁੰਦਾ, ਪਹਿਲੇ ਹੁੰਦਾ ਜਿਹੜਾ ਸਾਡਾ ਕਬਰਸਤਾਨ ਹੈ। ਹਾਂਜੀ। ਪੂਰੇ ਪਿੰਡ ਵਾਲਿਆਂ ਨੇ ਰਾਤ ਤੇ ਇੱਥੇ ਲੰਗਰ ਕਰਨਾ, ਕੌਡੀ ਕਰਾਉਣੀ, ਕੁਸ਼ਤੀਆਂ ਹੋਣੀਆਂ, ਉਹ ਇੱਥੇ ਹੁੰਦਾ। ਉਹ ਹੁੰਦਾ ਵਿਸਾਖ ਵਿੱਚ। ਸਹੀ। ਹਾਂ। ਹੁਣ ਮਤਲਬ ਕਿ ਉਹ 2 ਮੇਲੇ ਲੱਗਦੇ ਨੇ ਜ਼ਿਆਦਾ? ਇਹ 2 ਮੇਲੇ ਅਜੇ ਤੱਕ ਲੱਗਦੇ ਆ। ਠੀਕ ਹੋ ਗਿਆ ਭਾਈਜਾਨ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ।